ਆਰਫ ਵਾਲੇ ਤੋਂ ਬਾਹਰ ਨਿਕਲੀਏ ਹੋਤਾ ਰੋਡ ਤੇ ਕੁਝ ਹੀ ਫਾਸਲੇ ਤੇ 21 ਈਬੀ ਦਾ ਮੋੜ ਆ ਜਾਂਦਾ ਹੈ। ਉਸ ਮੋੜ ਦੇ ਨਾਲ ਹੀ ਇੱਕ ਦਰਸ ਹੈ ਤੇ ਦਰਸ ਤੇ ਇੱਕ ਦਰਵੇਸ਼ ਬੈਠਾ ਹੁੰਦਾ ਹੈ ਜਿਹੜਾ ਹਰ ਲੰਘਦੇ ਟੱਪਦੇ ਨੂੰ ਸਲਾਮ ਬੁਲਾਉਂਦਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਉਹਦੇ ਬਹਿਣ ਦਾ ਮਕਸਦ ਕੀ ਹੈ ਤੇ ਉਹ ਸਲਾਮ ਹਰ ਬੰਦੇ ਨੂੰ ਕਿਉਂ ਕਰਦਾ ਹੈ। ਲੇਕਿਨ ਉਸ ਤੋਂ ਪਹਿਲੇ ਹਮੇਸ਼ਾ ਦੀ ਤਰ੍ਹਾਂ ਮੇਰੀ ਤੁਹਾਡੇ ਅੱਗੇ ਦਰਖਾਸਤ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ, ਲਾਈਕ ਕਰ ਦੇਵੋ ਤੇ ਸ਼ੇਅਰ ਕਰ ਦੇਵੋ। अस्सलाम वालेकुम मोहतरम भाई। भाई का नाम की है? हाजी गुलजार है जी। हाजी गुलजार अहमद जी। माशाअल्लाह माशाअल्लाह। भाई साहब जदों ਅਸੀਂ ਗੁਜ਼ਰਨੇ ਨਾ ਆਰਫ ਵਾਲੇ ਜਾਣੇ ਜਾਂ ਵਾਪਸ ਆਨੇ जी ਤੇ ਤੁਸੀਂ ਅਕਸਰ ਸਲਾਮ ਕਹਿੰਦੇ ਹੋ, जी ਇਸ ਦੇ ਪਿੱਛੇ ਕੀ ਹੈ? ਤੁਹਾਨੂੰ ਕਿਸੇ ਨੇ ਕਿਹਾ ਵੀ ਸਲਾਮ ਲਿਆ ਕਰੋ ਜਾਂ ਤੁਸੀਂ ਇਹ ਕਿਸ ਨੀਅਤ ਨਾਲ ਕਰਦੇ ਹੋ ਸਲਾਮ? मैं तो दीन दी खातर ते ये कर रहा ते सबाब दी खातर कर ਸਵਾਬ रहा। ਦੀ ਖਾਤਰ। ना ਠੀਕ कोई ਹੋ मेरा रिश्तेदार है, ਸਹੀ गरीब लंगे अमीर लंगे, सही। मेरा काम है ਉਹਦੇ ਨਾਲ ਸਲਾਮ ਲੈ। ਸਲਾਮ ਲੈਣਾ। मैं तो आपदी मतलब है ਨੀਅਤ ਕਰਕੇ ਤੇ ਨੇਕੀ ਵਾਸਤੇ ਲਾ। ਸਹੀ ਹੋ ਗਿਆ। ਕੁਝ ਲੋਕ ਕਹਿੰਦੇ ਸਨ ਵੀ ਇਹ ਨਾ ਸਲਾਮ ਦੁਆ ਲੈਂਦਾ ਸਿਰਫ ਉਹਨਾਂ ਲੋਕਾਂ ਨਾਲ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ, नहीं जी ਤੇ नहीं। ਮੈਂ ਚੁੱਕੇ ਤੁਹਾਡਾ ਤਾਂ ਵਾਕਫਕਾਰ ਹੀ ਨਹੀਂ, हाँ जी हाँ जी। ਮੈਂ ਜਦੋਂ ਵੀ ਗੁਜ਼ਰਨਾ ਨਾ ਤੁਸੀਂ ਹਮੇਸ਼ਾ ਸਲਾਮ ਲੈਂਦੇ ਹੋ। ਜੀ, ਜੀ। ਬਹੁਤ ਅੱਛਾ ਕੰਮ ਹੈ। ਅੱਲਾਹ ਪਾਕ ਦਾ ਹੁਕਮ ਹੈ ਕਿ ਤੁਸੀਂ ਸਲਾਮ ਅੱਲਾਹ ਫੈਲਾਓ। ਕਬੂਲ ਸਾਡੇ ਕਰੇ ਪਿਆਰੇ ਤੁਹਾਡਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਹੁਕਮ ਹੈ ਕਿ ਤੁਸੀਂ ਸਲਾਮ ਫੈਲਾਓ। ਫੈਲਾਓ, ਅਸੀਂ ਸਲਾਮ ਫੈਲਾਣੇ ਫੈਲਾਣੇ। ਅਸਲਾਮੁ ਅਲੈਕੁਮ ਰਹਿਮਤੁਲਾਹ ਆਖਨੇ। ਬਾਰਕ। ਠੀਕ ਹੈ ਨਾ ਜੀ। ਤੇ ਤੁਸੀਂ ਇਹ ਬੜਾ ਅੱਛਾ ਇੱਕ ਜਿਹੜਾ ਇਹ ਬਣਾਇਆ ਹੈ, ਇੱਕ ਤਰੀਕਾਕਾਰ ਕਹਿ ਲਓ, ਆਦਤ ਕਹਿ ਲਓ, ਜੀ, ਜਾਂ ਜੀ। ਇਹ ਹੈ ਅੱਲਾਹ ਪਾਕ ਦੀ ਤਰਫੋਂ ਅੱਲਾਹ ਅਤਾ ਪਾਕ ਦੀ ਤੁਹਾਨੂੰ ਤਰਫੋਂ, ਕਿ ਤੁਸੀਂ ਹਰ ਬੰਦੇ ਨੂੰ ਸਲਾਮ ਪੇਸ਼ ਸਲਾਮ ਕਰਦੇ ਹੋ ਪੇਸ਼ ਕਰਦੇ ਤੇ ਅੱਲਾਹ ਤਾਲਾ ਤੁਹਾਡੇ ਤੇ ਵੀ ਸਲਾਮਤੀ ਕਰੇ ਜੀ। ਆਮੀਨ। ਭਾਈ ਸਾਹਿਬ ਮੈਂ ਪੁੱਛਣਾ ਚਾਹਾਂਗਾ ਵੀ ਇਹ ਜਗ੍ਹਾ ਤੁਹਾਡੀ ਆਪਦੀ ਹੈ ਜਾਂ ਤੁਸੀਂ ਇਹ ਕੀ ਦਰਸ ਹੈ, ਕੀ ਸ਼ੈ ਹੈ? ਚਾਚਾ ਜੀ ਤੇ ਉਹਨਾਂ ਨੇ ਦਿੱਤੀ ਹੈ ਦਰਸ ਵਾਸਤੇ। ਦਰਸ ਵਾਸਤੇ। ਇਹ ਪਿੱਛੇ ਦਰਸ ਹੈ? ਜੀ ਇਹ ਦਰਸ ਵਾਸਤੇ। ਅੱਛਾ ਜੀ। ਤੇ ਦਰਸ ਦੇ ਵਿੱਚ ਬੱਚੇ ਬੱਚੀਆਂ ਪੜ੍ਹਦੇ ਨੇ? ਜੀ ਪਰ ਅੱਛਾ, ਉਹਨਾਂ ਦਾ ਨਿਜ਼ਾਮ ਕਿਵੇਂ ਚੱਲਦਾ ਹੈ? ਉਹ ਅਜੇ ਤਾਂ ਜੀ ਆ ਜਿਹੜੇ ਪਿੰਡ ਦੇ ਨੇ ਨਾ ਜੀ ਜੀ। ਬੱਚੇ, ਉਹ ਨੇ ਅੱਗੇ ਪੜ੍ਹਦੇ ਸੀ ਬੱਚੇ ਬਹੁਤ 250-300, ਸਹੀ ਹੈ। ਤੇ ਉਹ ਫਿਰ ਕਰੋਨਾ ਦੀ ਵਜ੍ਹਾ ਤੋਂ ਬੰਦ ਹੋ ਗਿਆ ਤੇ ਬੱਚੇ ਖੇਡਣ ਗਏ। ਠੀਕ ਹੋ ਗਿਆ। ਤੇ ਹੁਣ ਜਿਹੜਾ ਬੱਚੇ ਮਤਲਬ 15-16 ਹੋਏ ਨੇ ਸਹੀ। ਉਹ ਵਾਲਾ ਕੀਤਾ ਸ਼ੁਰੂ ਹੋ ਰਿਹਾ ਕੰਮ। ਤੇ ਇਹਦੇ ਅਖਰਾਜਾਤ ਕੌਣ ਪੂਰੇ ਕਰਦਾ ਹੈ? ਅਖਰਾ ਜਾਲ ਬਾਕੀ ਆ ਰੋਡ ਵਾਲੇ ਜਿਹੜੇ ਮਤਲਬ ਕੋਈ ਦੇਵੇ ਦੂਵੇ ਅੱਛਾ। ਉਹ ਜਾਂ ਰਾਣਾ ਸਾਹਿਬ ਘੱਲ ਦੇਣ। ਸਹੀ। ਰਾਣਾ ਸਾਹਿਬ ਕਿਹੜੇ ਜੀ? ਰਾਣਾ ਮਨੀਰ ਸਾਹਿਬ ਰਾਣਾ ਮੁਨੀਰ ਸਾਹਿਬ, ਉਹ ਇੱਥੋਂ ਦੇ ਪਿੰਡ ਦੇ ਨੇ? ਪਿੰਡ ਦੇ ਤੇ ਕਰਾਚੀ ਦੇ ਨੇ। ਕਰਾਚੀ ਰਹਿੰਦੇ ਨੇ ਅੱਜ ਕੱਲ੍ਹ। ਹਾਂਜੀ। ਠੀਕ ਹੋ ਗਿਆ। ਚਲੋ ਅੱਲਾਹ ਪਾਕ ਉਹਨਾਂ ਨੂੰ ਜਜ਼ਾਏ ਖੈਰ ਅਤਾ ਫਰਮਾਏ ਜੀ। ਰਾਣਾ ਸ਼ਹਜ਼ਾਦ ਇੱਕ। ਹਾਂ ਨਾਜ਼ਰੀਨ, ਅਸੀਂ ਤੁਹਾਨੂੰ ਦਿਖਾਣੇ ਹਾਂ ਕਿ ਦਰਸ ਵੀ ਹੈ ਇੱਥੇ, ਬੱਚੇ ਵੀ ਪੜ੍ਹਦੇ ਨੇ ਸਵੇਰ ਸ਼ਾਮ, ਤੇ ਬੜਾ ਅੱਛਾ ਤੇ ਨੇਕੀ ਦਾ ਕੰਮ ਹੈ। ਤੇ ਇਹ ਦੋਸਤ ਜਿਹੜੇ ਹਾਜੀ ਸਾਹਿਬ ਨੇ ਇਹ ਰੈਗੂਲਰ ਸਾਨੂੰ ਇੱਥੇ ਸਲਾਮ ਵੀ ਪੇਸ਼ ਕਰਦੇ ਨੇ ਔਰ ਦਰਸ ਵਾਸਤੇ ਚੰਦਾ ਤੇ ਆਪਣੇ ਤੌਰ ਤੇ ਤਾਂ ਮੰਗਦੇ ਨਹੀਂ, ਕੋਈ ਆਪਣੇ ਤੌਰ ਤੇ ਦੇ ਜਾਵੇ ਤੇ ਵੱਖਰੀ ਗੱਲ ਹੈ। ਇਹ ਦੇਖੋ ਟੂਟੀਆਂ ਦਾ ਨਿਜ਼ਾਮ ਹੈ, ਬਕਾਇਦਾ ਵਜ਼ੂ ਕਰਨ ਵਾਸਤੇ ਮਸਜਿਦ ਦਾ ਨਿਜ਼ਾਮ ਹੈ, ਸਾਰਾ ਦਰਸ ਪਾਕ ਹੈ। ਅਬਦੁਲ ਮਜੀਦ ਖਿਜ਼ਰੀ ਸਰਕਾਰ ਉਹਨਾਂ ਦੇ ਬਾਫੈਜ਼ਾਨ ਨਜ਼ਰ ਹੈ ਜੀ। ਇਹ ਦਰਸ ਔਰ ਸਫਾ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ। ਖੁੱਲਾ ਡੁੱਲਾ ਇਹ ਜਗ੍ਹਾ ਹੈ ਤੇ ਅੱਲਾਹ ਪਾਕ ਹਾਜੀ ਸਾਹਿਬ ਨੂੰ ਜਿਹੜਾ ਹੈ ਵੀ ਜਜ਼ਾਏ ਖੈਰ ਅਤਾ ਫਰਮਾਏ। ਹਾਜੀ ਸਾਹਿਬ ਬੜੇ ਨੇਕ ਆਦਮੀ ਨੇ। ਜੋ ਵੀ ਗੁਜ਼ਰਦਾ ਹੈ ਨਾ, ਚਾਹੇ ਕੋਈ ਸੱਜਣ, ਉਹਨਾਂ ਨੂੰ ਇਸਲਾਮ ਲਾਜ਼ਮੀ ਕਹਿੰਦੇ ਨੇ। इंशाअल्लाह जी। ਹਾਜੀ ਸਾਹਿਬ ਬਹੁਤ ਮਿਹਰਬਾਨੀ। ਅੱਲਾਹ ਪਾਕ ਖੁਸ਼ ਰੱਖੇ ਤੁਹਾਨੂੰ ਜਨਾਬ। अल्लाह पाक ਆਮੀਨ। ਸੱਜਣੋ ਤੇ ਮਿੱਤਰੋ, ਇਸ ਹਾਜੀ ਸਾਹਿਬ ਨੇ ਲਾਜ਼ਮੀ ਤੁਹਾਨੂੰ ਵੀ ਸਲਾਮ ਕੀਤਾ ਹੋਏਗਾ। ਹਾਂ, ਮੇਰੀ ਤੁਹਾਡੇ ਅੱਗੇ ਦਰਖਾਸਤ ਹੈ ਕਿ ਜਦੋਂ ਵੀ ਗੁਜ਼ਰੋ ਇਸ ਗਰੀਬ ਆਦਮੀ ਦੀ ਮਦਦ ਲਾਜ਼ਮੀ ਕੀਤਾ ਕਰੋ। ਮਿੱਤਰੋ ਮਿਲਣੇ ਆ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਆਪਦੇ ਭਾਈ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।